ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 14 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਤੋਂ ਪਹਿਲਾਂ ਇੱਕ ਅਨਾਉਂਸਮੈਂਟ ਆਪਾਂ ਪੋਸਟ ਜਿਹੜੀ ਆ ਉਹ ਵੀ ਸ਼ੇਅਰ ਕੀਤੀ ਹੈਗੀ ਆ। ਪ੍ਰਿਤਪਾਲ ਸਿੰਘ ਇੱਕ 28 ਸਾਲਾਂ ਦਾ ਪੰਜਾਬੀ ਨੌਜਵਾਨ ਬੇ ਏਰੀਏ ਦੇ ਵਿੱਚ ਉਹ ਮਿਸਿੰਗ ਆ। ਉਹਦਾ ਭਾਰ 160 ਪਾਉਂਡ ਦੱਸਿਆ ਗਿਆ ਤੇ 6 ਫੁੱਟ ਉੱਚਾ ਲੰਮਾ ਹੈਗਾ ਆ। ਲਾਸਟ ਟਾਈਮ ਮਾਰਚ 8 2025 ਨੂੰ ਦੇਖਿਆ ਗਿਆ ਸੀਗਾ। ਤੇ ਕਹਿੰਦੇ ਪਈ ਫਰੀਮੌਂਟ ਹੱਬ 711 ਔਨ ਦਾ ਸੈਂਟਰਲ ਐਵਨਿਊ ਤੇ ਇੱਕ ਇੰਡੀਅਨ ਸਟੋਰ ਦੇ ਉੱਤੇ ਵੀ। ਸੋ ਉਹਦੀ ਫੋਟੋ ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਦੇ ਉੱਤੇ ਸ਼ੇਅਰ ਕੀਤੀ ਆ। ਜਿੰਨੇ ਵੀ ਸਰੋਤੇ ਸੁਣ ਰਹੇ ਪਲੀਜ਼ ਚੈੱਕ ਕਰਿਓ ਜੇ ਕਿਸੇ ਨੇ ਉਸ ਨੌਜਵਾਨ ਨੂੰ ਦੇਖਿਆ ਹੋਵੇ, ਤਾਂ ਕਿ ਉਹਦੇ ਘਰਦਿਆਂ ਨੂੰ ਜਾਂ ਫਰੀਮੌਂਟ ਪੁਲਿਸ ਡਿਪਾਰਟਮੈਂਟ ਨੂੰ 510-790-6800 ਤੇ ਕਾਲ ਕਰਕੇ ਦੱਸਿਆ ਜਾ ਸਕੇ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਆ, ਗਵਰਨਮੈਂਟ ਦਾ ਸ਼ਟਡਾਊਨ ਹੋਣੋਂ ਬਚ ਗਿਆ ਆ। ਇਵੈਂਚੁਅਲੀ US ਦੇ ਸੈਨੇਟ ਦੇ ਵਿੱਚ 6 ਮਹੀਨੇ ਦਾ ਇਹ ਜਿਹੜਾ ਸਪੈਂਡਿੰਗ ਬਿੱਲ ਆ, ਜਿਹੜਾ ਜੀ 46 ਦੇ ਮੁਕਾਬਲੇ 54 ਦੇ ਨਾਲ ਇਸ ਨੂੰ ਪਾਸ ਕਰ ਦਿੱਤਾ ਗਿਆ ਆ। ਸੋ ਇਹ ਹੁਣ ਜਿਹੜਾ ਬਿੱਲ ਆ ਪ੍ਰੈਜ਼ੀਡੈਂਟ ਟਰੰਪ ਹੁਣਾਂ ਦੇ ਕੋਲ ਜਾਵੇਗਾ ਤੇ ਜਿਹੜੀ ਫੰਡਿੰਗ ਆ ਉਹ ਸਰਕਾਰ ਦੀ ਚੱਲਦੀ ਰਹੇਗੀ। ਗਵਰਨਮੈਂਟ ਸ਼ਟਡਾਊਨ ਹੁਣ ਇਵੈਂਚੁਅਲੀ ਜਿਹੜਾ ਉਹ ਬਚਾਅ ਜਿਹੜਾ ਉਹ ਹੋ ਗਿਆ ਆ। 2 ਦਿਨ ਪਹਿਲਾਂ ਚੱਕ ਸ਼ੂਮਰ ਤੇ ਜਿਹੜੇ ਡੈਮੋਕ੍ਰੇਟਸ ਆ ਉਹ ਕਹਿ ਰਹੇ ਸੀਗੇ ਵੀ ਅਸੀਂ ਇਸ ਬਿੱਲ ਦਾ ਸਾਥ ਨਹੀਂ ਦੇਵਾਂਗੇ, ਪਰ ਕੱਲ ਤੋਂ ਜਿਹੜੇ ਚੱਕ ਸ਼ੂਮਰ ਹੁਣਾਂ ਨੇ ਕਿਹਾ ਵੀ ਅਸੀਂ ਇਸ ਦੇ ਵਿੱਚ ਸਾਥ ਦੇਵਾਂਗੇ ਤੇ ਜਿਹੜਾ ਸ਼ਟਡਾਊਨ ਦਾ ਬਲੇਮ ਆ ਆਪਣੇ ਸਿਰ ਦੇ ਉੱਤੇ ਨਹੀਂ ਲੈ ਸਕਦੇ। ਪ੍ਰੋਗਰੈਸਿਵ ਡੈਮੋਕ੍ਰੇਟਸ ਦੇ ਦੁਆਰਾ ਇਹ ਹੁਣ ਚੱਕ ਸ਼ੂਮਰ ਹੁਣਾਂ ਨੂੰ ਨਿਸ਼ਾਨਾ ਜਿਹੜਾ ਉਹਨਾਂ ਉੱਤੇ ਸਾਧਿਆ ਜਿਹੜਾ ਉਹ ਜਾ ਰਿਹਾ ਹੈਗਾ ਆ ਵੀ ਇਹ ਕੇਵਿਨ ਕਿਉਂ ਕਰ ਗਏ ਆ। ਇੱਥੋਂ ਤੱਕ ਕਿ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਵਧਾਈ ਦਿੱਤੀ ਚੱਕ ਸ਼ੂਮਰ ਨੂੰ। ਉਹਨਾਂ ਨੇ ਕਿਹਾ ਵੀ ਤੁਸੀਂ ਸਹੀ ਚੀਜ਼ ਕੀਤੀ ਆ। ਕਹਿੰਦੇ ਵੀ ਗਟਸ ਤੇ ਕਰੇਜ ਚਾਹੀਦੇ ਸੀਗੇ ਇਸ ਬਿੱਲ ਦਾ ਸਾਥ ਦੇਣ ਦੇ ਲਈ। ਤੇ ਉਹਨਾਂ ਨੇ ਕਿਹਾ ਵੀ ਅਗੇਨ ਰੀਅਲੀ ਗੁੱਡ ਐਂਡ ਸਮਾਰਟ ਮੂਵ ਬਾਏ ਸੈਨੇਟਰ ਸ਼ੂਮਰ। ਉਧਰ ਜਿਹੜੇ ਕਈ ਡੈਮੋਕ੍ਰੇਟਾਂ ਦੇ ਦੁਆਰਾ ਸ਼ੂਮਰ ਨੂੰ ਰੀਕਾਲ ਕਰਨ ਦਾ ਜਿਹੜਾ ਸੱਦਾ ਆ ਉਹ ਦੇ ਦਿੱਤਾ ਗਿਆ ਆ। ਜਿਹੜੀ ਰਿਪਰੈਜ਼ੈਂਟੇਟਿਵ AOC ਆ ਉਹ ਅੱਜ ਕਈ ਵੱਖ-ਵੱਖ ਚੈਨਲਸ ਦੇ ਉੱਤੇ ਜਾ ਕੇ ਉਹਨਾਂ ਦੇ ਵੀ ਜਿਹੜੇ ਉਹ ਬਿਆਨ ਆਏ ਵੀ ਡੈਮੋਕ੍ਰੇਟਸ ਨੂੰ ਇਸ ਬਿੱਲ ਦਾ ਸਾਥ ਨਹੀਂ ਸੀ ਦੇਣਾ ਚਾਹੀਦਾ, ਪਰ ਇਵੈਂਚੁਅਲੀ ਡੈਮੋਕ੍ਰੇਟਸ ਨੇ, ਸੈਨੇਟ ਡੈਮੋਕ੍ਰੇਟਸ ਨੇ ਇਸ ਦਾ ਸਾਥ ਦਿੱਤਾ ਤੇ ਇਹ ਜਿਹੜਾ ਬਿੱਲ ਆ ਪਾਸ ਹੋਇਆ ਤੇ ਸਰਕਾਰ ਬੰਦ ਹੋਣੋਂ ਬਚ ਗਈ ਹੈਗੀ ਆ। ਜੀ ਬਿਲਕੁਲ। 10 ਦੇ ਕਰੀਬ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਜੁਆਇਨ ਕੀਤਾ ਹੈਗਾ ਰਿਪਬਲਿਕਨਸ ਨੂੰ ਇਸ ਬਿੱਲ ਨੂੰ ਜਿਹੜਾ ਆ ਪਾਸ ਕਰਨ ਦੇ ਲਈ, ਜਿਨ੍ਹਾਂ ਦੇ ਵਿੱਚ ਡਿਕ ਡਰਬਨ ਇਲੀਨੋਇਸ ਤੋਂ, ਸੈਨੇਟਰ ਅੰਗਸ ਕਿੰਗ ਮੇਨ, ਕੈਥਰੀਨ ਮੈਸਟੋ ਨਵਾਡਾ ਤੋਂ, ਜੌਨ ਫੈਟਰਮੈਨ ਪੈਂਸਿਲਵੇਨੀਆ, ਗੈਰੀ ਪੀਟਰਸ ਮਿਸ਼ੀਗਨ, ਕ੍ਰਿਸਟਨ ਗਿਲਬ੍ਰੈਂਡ ਨਿਊਯਾਰਕ, ਬ੍ਰਾਇਨ ਸ਼ੈਟਸ ਹਵਾਈ, ਮੈਗੀ ਹਸਨ ਨਿਊ ਹੈਂਪਸ਼ਾਇਰ ਤੇ ਜੀਨ ਸ਼ਾਹੀਨ ਇਹ ਵੀ ਨਿਊ ਹੈਂਪਸ਼ਾਇਰ ਦੇ ਹੈਗੇ ਆ। ਸੋ ਹੁਣ ਗਵਰਨਮੈਂਟ ਅੱਜ ਸ਼ਟਡਾਊਨ ਨਹੀਂ ਹੋਊਗੀ ਜੀ। ਡਿਪਾਰਟਮੈਂਟ ਆਫ ਜਸਟਿਸ ਇਨਵੈਸਟੀਗੇਟ ਕਰ ਰਹੀ ਆ ਕਿ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਸੱਚਮੁੱਚ ਹੀ ਇਲੀਗਲ ਏਲੀਅਨਸ ਨੂੰ ਰੱਖਿਆ ਗਿਆ ਸੀ। ਜਿਸੇ ਦਿਨਾਂ ਤੋਂ ਖਲੀਲ ਨੂੰ ਫੜਿਆ ਹੋਇਆ ਆ ਉਸ ਤੋਂ ਬਾਅਦ ਕੋਲੰਬੀਆ ਯੂਨੀਵਰਸਿਟੀ ਦੇ ਵਿਰੁੱਧ ਕਾਫੀ ਜ਼ਿਆਦਾ ਪ੍ਰਚਾਰ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਚੱਲ ਰਿਹਾ ਹੈਗਾ।
ਕੱਲ ਵੀ ਉੱਥੇ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਇੱਕ ਡੋਰਮਿਟਰੀ 'ਚ ਕਸਟਮ ਐਂਡ ਇਨਫੋਰਸਮੈਂਟ ਵਾਲਿਆਂ ਨੇ ਛਾਪੇ ਮਾਰੇ ਸੀ ਤੇ ਕਿਸੇ ਤਰ੍ਹਾਂ ਉਹਨਾਂ ਨੇ ਅਰੈਸਟ ਤਾਂ ਨਹੀਂ ਕੀਤਾ, ਪਰ ਕਿਸੇ ਇੱਕ ਡੋਰਮਿਟਰੀਜ਼ ਨੂੰ ਚੈੱਕ ਜ਼ਰੂਰ ਕੀਤਾ ਹੈਗਾ। ਇੱਕ ਕੋਲੰਬੀਆ ਯੂਨੀਵਰਸਿਟੀ ਦੀ ਡਾਕਟਰਲ ਸਟੂਡੈਂਟ ਜਿਹਦਾ ਵੀਜ਼ਾ ਰਿਵੋਕ ਕੀਤਾ ਗਿਆ ਸੀ, ਤੁਸੀਂ ਅੱਜ ਦੁਪਹਿਰੇ ਉਹਦੀ ਵੀਡੀਓ ਵੀ ਬਣਾਈ ਸੀ, ਉਹ ਵਾਪਸ ਚਲੇ ਗਈ ਹੈਗੀ ਆ। ਉਹ ਆਪਣੇ ਆਪ ਉਸਨੇ ਜਿਹੜਾ ਆ ਸੈਲਫ ਰਿਪੋਰਟ ਅਮਰੀਕਾ ਕਰ ਨੂੰ ਲਿਆ ਛੱਡ ਦਿੱਤਾ ਹੈਗਾ ਆ। ਜੀ। ਇਸੇ ਤਰ੍ਹਾਂ ਇੱਕ ਪੈਲਸਤੀਨੀਅਨ ਮੂਲ ਦੀ ਬੀਬੀ ਜਿਹੜੀ ਆ ਉਸ ਨੂੰ ਅਰੈਸਟ ਕੀਤਾ ਗਿਆ, ਜਿਸ ਨੇ ਯੂਨੀਵਰਸਿਟੀ ਦੇ ਵਿੱਚ ਜੋ ਲਾਸਟ ਟਾਈਮ ਪਿਛਲੇ ਮਹੀਨੇ ਜਿਹੜੇ ਪ੍ਰੋਟੈਸਟ ਚੱਲੇ ਸੀ ਉਸ ਟਾਈਮ ਦੇ ਵਿੱਚ ਉੱਥੇ ਹਿੱਸਾ ਲਿਆ ਸੀਗਾ। ਜੀ ਬਿਲਕੁਲ। ਸੋ ਲਗਾਤਾਰ ਜਿਹੜਾ ਸ਼ਿਕੰਜਾ ਆ ਕੋਲੰਬੀਆ ਯੂਨੀਵਰਸਿਟੀ ਦੇ ਉਹਨਾਂ ਵਿਦਿਆਰਥੀਆਂ ਦੇ ਉੱਤੇ ਕੱਸਿਆ ਜਾ ਰਿਹਾ ਆ ਜਿਨ੍ਹਾਂ ਨੇ ਇਹ ਪੈਲਸਤੀਨ ਦੇ ਹੱਕ ਦੇ ਵਿੱਚ ਹੋਏ ਜਿਹੜੇ ਪ੍ਰੋਟੈਸਟ ਆ, ਮੁਜ਼ਾਹਰੇ ਆ, ਜਿਹੜੇ ਸਿਟ-ਇਨਸ ਹੋਏ ਸੀ, ਉੱਥੇ ਲੋਕਾਂ ਨੇ ਐਨਕੈਂਪਮੈਂਟਸ ਬਣਾਈਆਂ ਸੀ, ਉਹਨਾਂ ਦੇ ਉੱਤੇ ਨਿਸ਼ਾਨਾ ਜਿਹੜਾ ਉਹ ਸਾਧਿਆ ਜਾ ਰਿਹਾ ਹੈ। ਬਹੁਤ ਸਾਰੇ ਜਿਹੜੇ ਸਟੂਡੈਂਟਸ ਦੇ ਵੀਜ਼ੇ ਆ ਇਸ ਵਿੱਚ ਰਿਵੋਕ ਕੀਤੇ ਜਾ ਰਹੇ ਨੇ ਤੇ ਉਹਨਾਂ ਨੂੰ ਆਈਦਰ ਗ੍ਰਿਫਤਾਰ ਕੀਤਾ ਗਿਆ ਆ ਤੇ ਕਈਆਂ ਦੇ ਅਜੇ ਹੋਰ ਵੀ ਨਿਸ਼ਾਨਾ ਜਿਹੜਾ ਉਹ ਸਾਧਿਆ ਜਾਊਗਾ। ਰਾਸ਼ਟਰਪਤੀ ਟਰੰਪ ਨੇ ਉਸੇ ਦਿਨ ਜਿੱਦਣ ਖਲੀਲ ਨੂੰ ਗ੍ਰਿਫਤਾਰ ਕੀਤਾ ਸੀ ਉਸ ਦਿਨ ਹੀ ਕਿਹਾ ਸੀ ਵੀ ਇਹ ਅਜੇ ਸ਼ੁਰੂਆਤ ਆ, ਇਹ ਵਨ ਆਫ ਮੈਨੀ ਜਿਹੜੀਆਂ ਇਹ ਗ੍ਰਿਫਤਾਰੀਆਂ ਆ ਉਹ ਹੋਣੀਆਂ ਹੈਗੀਆਂ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅੱਜ ਅਮਰੀਕਾ ਨੇ ਸਾਊਥ ਅਫਰੀਕਨ ਜਿਹੜਾ ਅੰਬੈਸਡਰ ਆ ਉਸ ਨੂੰ ਪਰਸੋਨਾ ਨੌਨ ਗ੍ਰਾਟਾ ਡਿਕਲੇਅਰ ਕਰ ਦਿੱਤਾ ਆ। ਮਾਰਕੋ ਰੂਬੀਓ ਨੇ ਆਖਿਆ ਵੀ ਜਿਹੜਾ ਸਾਊਥ ਅਫਰੀਕਾ ਦਾ ਅੰਬੈਸਡਰ ਆ ਅਮਰੀਕਾ ਨੂੰ, ਇਬਰਾਹਿਮ ਰਸੂਲ, ਉਹ ਹੁਣ ਵੈਲਕਮ ਨਹੀਂ ਹੈਗਾ ਇਹ ਇਨ ਆਵਰ ਗ੍ਰੇਟ ਕੰਟਰੀ। ਉਹ ਕਹਿੰਦੇ ਵੀ ਇਬਰਾਹਿਮ ਰਸੂਲ ਇੱਕ ਰੇਸ ਬੇਟਿੰਗ ਪੋਲੀਟੀਸ਼ੀਅਨ ਆ ਜੋ ਅਮਰੀਕਾ ਨੂੰ ਹੇਟ ਕਰਦਾ ਆ ਤੇ ਹੇਟ ਕਰਦਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣਾਂ ਨੂੰ। ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਹੋਰ ਕੁਝ ਡਿਸਕਸ ਕਰਨ ਨੂੰ ਉਸਦੇ ਨਾਲ ਨਹੀਂ ਰਹਿ ਗਿਆ, ਅਸੀਂ ਉਸ ਨੂੰ ਪਰਸੋਨਾ ਨੌਨ ਗ੍ਰਾਟਾ ਡਿਕਲੇਅਰ ਕਰ ਦਿੱਤਾ ਆ। ਸੋ ਉਸ ਨੂੰ ਹੁਣ ਤੁਰੰਤ ਮੁਲਕ ਛੱਡਣ ਦੇ ਲਈ ਆਖ ਦਿੱਤਾ ਗਿਆ ਆ। ਸੋ PNG ਦੀ ਜਿਹੜੀ ਇਹਦੀ ਡੈਕਲੇਰੇਸ਼ਨ ਹੈ ਉਸ ਟਾਈਮ ਦੇ ਉੱਤੇ ਆਈ ਆ ਜਦ US ਤੇ ਸਾਊਥ ਅਫਰੀਕਾ ਦੇ ਵੀ ਸੰਬੰਧਾਂ ਦੇ ਵਿੱਚ ਕਹਿੰਦੇ ਵੀ ਇਸ ਟਾਈਮ ਗਿਰਾਵਟ ਦੇਖਣ ਨੂੰ ਮਿਲ ਰਹੀ ਆ। ਇਹਨਾਂ ਦੇ ਵਿੱਚ ਜਿਹੜੀਆਂ ਟੈਨਸ਼ਨਸ ਵਧੀਆਂ ਆ, ਜਿੱਥੇ ਦੁਨੀਆ ਭਰ ਦੇ ਰਿਫਿਊਜੀ ਪ੍ਰੋਗਰਾਮਸ ਨੂੰ ਬੰਦ ਕਰ ਦਿੱਤਾ ਸੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ, ਉੱਥੇ ਚਿੱਟੇ ਮੂਲ ਦੇ ਕਿਸਾਨਾਂ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਜਿਹੜਾ ਰਿਫਿਊਜੀ ਪ੍ਰੋਗਰਾਮ ਖੋਲ੍ਹਿਆ ਹੈਗਾ ਆ। ਸੋ ਕਹਿੰਦੇ ਵੀ ਹੁਣ ਸਾਊਥ ਅਫਰੀਕਾ ਦੇ ਇਸ ਅੰਬੈਸਡਰ ਨੂੰ ਇੱਥੋਂ ਜਿਹੜਾ ਉਹ ਕੱਢ ਦਿੱਤਾ ਗਿਆ ਹੈਗਾ ਤੇ ਜਲਦ ਹੀ ਕਹਿੰਦੇ ਵੀ ਉਹ ਆਪਣੇ ਵਾਪਸ ਮੁਲਕ ਦੇ ਵਿੱਚ ਜਾਣਗੇ। ਬੀਤੇ ਦਿਨਾਂ 'ਚ ਉਹਨਾਂ ਨੇ ਇੱਕ ਥਿੰਕ ਟੈਂਕ ਦੇ ਨਾਲ ਗੱਲਬਾਤ ਕਰਦੇ ਹੋਏ ਜਿਹੜੀਆਂ ਆ ਡੋਨਲਡ ਟਰੰਪ ਹੁਣਾਂ ਨੂੰ ਇੱਕ ਹਿਸਾਬ ਦੇ ਨਾਲ ਉਹਨਾਂ ਦੀਆਂ ਪਾਲਿਸੀਜ਼ ਨੂੰ ਮਾੜਾ ਜਿਹੜਾ ਆ ਉਹ ਬੋਲੇ ਜਿਹੜੇ ਉਹ ਹੈਗੇ ਸੀਗੇ। ਸੋ ਉਹਦੇ ਚੱਲਦਿਆਂ ਜਿਹੜੇ ਸਾਊਥ ਅਫਰੀਕਾ ਦੇ ਅੰਬੈਸਡਰ ਨੇ ਇੱਥੇ ਅਮਰੀਕਾ ਨੂੰ, ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਆ। ਇੱਕ ਪਾਸੇ ਜਿਹੜਾ ਹਰਜੋਤ ਸਿੰਘ ਜੀ ਗ੍ਰੀਨ ਕਾਰਡ ਹੋਲਡਰ ਆ ਉਹਨਾਂ ਦੀ ਗ੍ਰਿਫਤਾਰੀਆਂ ਹੋ ਕੇ ਉਹਨਾਂ ਨੂੰ ਵੀ ਡਿਪੋਰਟ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਆ ਖਲੀਲ ਦੇ ਮਾਮਲੇ 'ਚ। ਉੱਧਰ ਹੁਣ ਉਸ ਅੰਬੈਸਡਰ ਨੂੰ ਜਿਸ ਦੇ ਭਾਵ ਨਹੀਂ ਮਿਲਦੇ ਅਮਰੀਕਾ ਦੇ ਨਾਲ ਜਾਂ ਪ੍ਰੈਜ਼ੀਡੈਂਟ ਟਰੰਪ ਨੂੰ ਉਹ ਚੰਗਾ ਨਹੀਂ ਸਮਝਦੇ ਤਾਂ ਉਹਨਾਂ ਨੂੰ ਪਰਸੋਨਾ ਨੌਨ ਗ੍ਰਾਟਾ ਡਿਕਲੇਅਰ ਕਰਕੇ ਬਾਹਰ ਦਾ ਰਸਤਾ ਦਿਖਾਇਆ ਜਾ ਰਿਹਾ ਹੈ। ਜੀ, ਅਗਲੀ ਗੱਲ ਵੱਲ ਚੱਲੀਏ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਡਿਪਾਰਟਮੈਂਟ ਆਫ ਜਸਟਿਸ ਦੇ ਵਿੱਚ ਗਏ ਸੀਗੇ। ਉੱਥੇ ਉਹਨਾਂ ਨੇ 1 ਘੰਟੇ ਦੇ ਕਰੀਬ ਆਪਣਾ ਭਾਸ਼ਣ ਵੀ ਦਿੱਤਾ, ਜਿਹਦੇ ਵਿੱਚ ਕਿਸ ਤਰ੍ਹਾਂ ਜਿਹੜਾ ਪਹਿਲਾ ਐਡਮਿਨਿਸਟ੍ਰੇਸ਼ਨ ਸੀਗਾ ਜੋ ਬਾਈਡਨ ਹੁਣਾਂ ਦਾ, ਉਹਨਾਂ ਨੇ ਕਿਸ ਤਰ੍ਹਾਂ ਜਿਹੜੇ ਅਟਾਰਨੀ ਜਨਰਲਸ ਆ ਉਹਨਾਂ ਨੂੰ ਯੂਜ਼ ਕੀਤਾ, ਉਹਦੇ ਬਾਰੇ ਉਹਨਾਂ ਨੇ ਸਾਰੀ ਗੱਲਬਾਤ ਕੀਤੀ। ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਵੀ ਜਿਹੜੀ FBI ਵਾਲੇ ਆ ਇੱਕ ਮੈਰੀਲੈਂਡ ਦੇ ਵਿੱਚ ਜੋ ਕਿ 3 ਘੰਟੇ ਦੂਰ ਹੈਗਾ, ਉੱਥੇ ਇੱਕ ਬਿਲਡਿੰਗ ਬਣਾਉਣ ਜਾ ਰਿਹਾ FBI ਦੇ ਲਈ, ਉਹ ਉਸ ਨੂੰ ਅਸੀਂ ਕੈਂਸਲ ਕਰਨ ਜਾ ਰਹੇ ਹਾਂ। ਕਹਿੰਦੇ ਵੀ ਜਿਹੜੀ ਡਿਪਾਰਟਮੈਂਟ ਆਫ ਜਸਟਿਸ ਆ ਉਹਦੇ ਨਾਲ ਹੀ ਇਹ ਬਿਲਡਿੰਗ ਬਣੂਗੀ, ਜੇ ਬਣਾਉਣੀ ਹੋਊ ਵੱਡੀ ਹੋਊਗੀ। ਪਰ ਉਹ ਕਹਿੰਦੇ ਵੀ ਜਿਹੜੇ ਮੇਰੇ FBI ਦੇ ਡਾਇਰੈਕਟਰ ਕੈਸ਼ ਪਟੇਲ ਆ ਉਹਨਾਂ ਨੇ ਇਹ ਕਿਹਾ ਵੀ ਮੈਨੂੰ ਤਾਂ ਬਹੁਤ ਸਮਾਲਰ ਬਿਲਡਿੰਗ ਚਾਹੀਦੀ ਹੈਗੀ ਆ। ਕਹਿੰਦੇ ਵੀ ਹੀ ਪ੍ਰੈਫਰਡ ਏ ਸਮਾਲਰ ਬਿਲਡਿੰਗ। ਤੇ ਕਹਿੰਦੇ ਵੀ ਜਿਹੜੀ ਓਲਡ ਡਿਪਾਰਟਮੈਂਟ ਆਫ ਕਾਮਰਸ ਬਿਲਡਿੰਗ ਹੈਗੀ ਆ ਉਹ 25% ਸਾਈਜ਼ ਦੀ ਹੈਗੀ ਆ। ਦਿਸ ਇਜ਼ ਵਟ ਆਈ ਨੀਡ। ਸੋ ਟਰੰਪ ਉਹਨਾਂ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਜਸਟਿਸ ਡਿਪਾਰਟਮੈਂਟ ਨੂੰ ਯੂਜ਼ ਕਰਨ ਦੇ ਲਈ, ਲੋਕਾਂ ਨੂੰ ਟੈਰਰਿਸਟ ਕਰਨ ਦੇ ਲਈ, ਜਿਹੜੇ ਇਨੋਸੈਂਟ ਸੀਗੇ
ਉਹ ਇੱਕ ਤਰ੍ਹਾਂ ਦੇ ਨਾਲ ਯੂਜ਼ ਕੀਤਾ ਹੈ। ਉਹ ਕਹਿੰਦੇ ਪਏ ਫਿਊਚਰ ਦੇ ਵਿੱਚ ਕਿਸੇ ਵੀ ਅਮਰੀਕਨ ਨੂੰ ਇੱਦਾਂ ਤੰਗ ਨਹੀਂ ਕੀਤਾ ਜਾਊਗਾ ਜਸਟਿਸ ਡਿਪਾਰਟਮੈਂਟ ਵੱਲੋਂ, ਜੋ ਕਿ ਪੋਲੀਟੀਕਲ ਓਪੋਨੈਂਟ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਇੰਸ਼ੋਰੈਂਸ ਰੈਗੂਲੇਟਰਸ ਨੇ ਸਟੇਟ ਫਾਰਮ ਦੀ ਉਹ ਰਿਕੁਐਸਟ ਜਿਸ ਵਿੱਚ 22% ਉਹ ਪ੍ਰੀਮੀਅਮਸ ਨੂੰ ਵਧਾਉਣਾ ਚਾਹੁੰਦੇ ਆ, ਉਸ ਨੂੰ ਮਨਜ਼ੂਰੀ ਦੇ ਦਿੱਤੀ ਆ, ਬਸ਼ਰਤੇ ਸਟੇਟ ਫਾਰਮ ਇਹ ਦੱਸ ਸਕੇ ਵੀ ਇਹ ਰੇਟ ਇਨਕਰੀਜ਼ ਕਿਉਂ ਜਿਹੜੇ ਹੋਣੇ ਚਾਹੀਦੇ ਆ। ਥੋੜੇ ਦਿਨ ਪਹਿਲਾਂ ਹੀ ਸਟੇਟ ਫਾਰਮ ਨੇ ਆਪਣਾ ਇੱਕ ਐਗਜ਼ੈਕਟਿਵ ਆ ਉਸ ਨੂੰ ਜਿਹੜਾ ਬਾਹਰ ਦਾ ਰਸਤਾ ਦਿਖਾਇਆ ਸੀ, ਕੱਢਿਆ ਸੀਗਾ, ਉਹ ਇਸੇ ਚੀਜ਼ ਦੇ ਬਾਬਤ ਆਪਣੀ ਇੱਕ ਟੈਂਡਰ ਡੇਟ ਦੇ ਉੱਤੇ ਗੱਲਬਾਤ ਕਰ ਲਿਆ ਸੀਗਾ। ਜਿਹੜੇ ਲਿਕਾਰਡੋ ਨੇ ਇਸ ਟਾਈਮ ਕਮਿਸ਼ਨਰ, ਰਿਕਾਰਡੋ ਲਾਰਾ। ਹਾਂਜੀ ਰਿਕਾਰਡੋ ਲਾਰਾ, ਜਿਹੜੇ ਇੰਸ਼ੋਰੈਂਸ ਕਮਿਸ਼ਨਰ ਆ, ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਅਸੀਂ ਮੁੱਢਲੀ ਜਿਹੜੀ ਅਪਰੂਵਲ ਆ 15% ਪ੍ਰੀਮੀਅਮ ਰੈਂਟਰਸ ਦਾ ਵਧਾਉਣ ਦੇ ਲਈ ਤੇ ਕੋਂਡੋ ਓਨਰਸ ਦੇ ਲਈ ਤੇ 33% ਰੈਂਟਲ ਓਨਰਸ ਦਾ ਪ੍ਰੀਮੀਅਮ ਵਧਾਉਣ ਦੇ ਲਈ ਮਨਜ਼ੂਰੀ ਦੇ ਦਿੱਤੀ ਹੈਗੀ ਆ। ਸੋ ਇਹ ਕਹਿੰਦੇ ਵੀ ਸੂਬੇ ਦੇ ਇਤਿਹਾਸ ਦੇ ਵਿੱਚ ਵਨ ਆਫ ਦਾ ਬਿਗੇਸਟ ਪ੍ਰੀਮੀਅਮ ਇਨਕਰੀਜ਼ ਇਹ ਹੋਊਗਾ। ਸੋ ਜਿਹੜੇ ਰਿਕਾਰਡੋ ਲਾਰਾ ਹੈ ਉਹਨਾਂ ਨੇ ਕਿਹਾ ਵੀ ਐਮਰਜੈਂਸੀ ਇੰਟਰਮ ਰੇਟ ਹਾਈਕਸ ਤਾਂ ਹੀ ਜਿਹੜੀਆਂ ਉਹ ਹੋਣਗੀਆਂ ਜੇ ਕੰਪਨੀ ਉਹਨਾਂ ਨੂੰ ਇਨਫੋਰਮੇਸ਼ਨ ਦਿੰਦੀ ਆ ਇਹਨਾਂ ਨੂੰ ਜਸਟੀਫਾਈ ਕਰਨ ਦੇ ਲਈ। ਇਸ ਬਾਬਤ 8 ਅਪ੍ਰੈਲ ਨੂੰ ਇੱਕ ਪਬਲਿਕ ਹੀਅਰਿੰਗ ਉਹ ਸਕੈਜੂਲ ਕੀਤੀ ਗਈ ਆ। ਇੰਸ਼ੋਰੈਂਸ ਜਿਹੜੇ ਕੈਲੀਫੋਰਨੀਆ ਓਨਲੀ ਸਬਸਿਡਰੀ ਸਟੇਟ ਫਾਰਮ ਜਰਨਲ ਉਹਨਾਂ ਦੇ ਲਈ ਹੀ ਜਿਹੜੀ ਇਹ ਹੋਊਗੀ। 7.6 ਬਿਲੀਅਨ ਡਾਲਰ ਦੇ ਜਿਹੜੇ ਐਸਟੀਮੇਟਡ ਲਾਸ ਹੋਏ ਨੇ ਲਾਸ ਐਂਜਲਸ ਵਾਈਲਡ ਫਾਇਰ ਦੇ ਵਿੱਚ, ਉਹਨਾਂ ਦੀ ਭਰਪਾਈ ਕਰਨ ਦੇ ਲਈ ਸਟੇਟ ਫਾਰਮ ਕਹਿੰਦਾ ਆ ਵੀ ਸਾਨੂੰ ਇਹ ਬਾਕੀ ਸਾਰੇ ਜਿਹੜੇ ਕੈਲੀਫੋਰਨੀਆ ਦੇ ਹੋਰ ਉਹਨਾਂ ਦੇ ਕਸਟਮਰਸ ਆ ਉਹਨਾਂ ਦਾ ਰੇਟ ਹਾਈਕ ਕਰਨਾ ਪਵੇਗਾ। ਸੋ ਆਉਂਦੇ ਦਿਨਾਂ ਦੇ ਵਿੱਚ ਜੇ ਹਰਜੋਤ ਸਿੰਘ ਜੀ ਜਸਟੀਫਾਈ ਕਰਨ 'ਚ ਕਾਮਯਾਬ ਹੁੰਦੇ ਆ ਤਾਂ ਲੋਕਾਂ ਦਾ ਤਾਂ ਬਸ ਤਰਾਹ ਜਿਹੜਾ ਉਹ ਨਿਕਲਣ ਹੀ ਵਾਲਾ ਆ। ਬਿਲਕੁਲ 500 ਤੋਂ ਲੈ ਕੇ 600 ਡਾਲਰ ਤੱਕ ਕੱਲੇ ਦੀ ਘਰਾਂ ਦੀ ਇੰਸ਼ੋਰੈਂਸ ਵਧੂਗੀ। ਤੇ ਪਰ ਸਟੇਟ ਫਾਰਮ ਨੂੰ ਇਹ ਵੀ ਕਿਹਾ ਗਿਆ ਹੈ ਕਿ ਫਿਊਚਰ ਦੇ ਵਿੱਚ ਪਾਲਿਸੀਆਂ ਨਾ ਕੈਂਸਲ ਕਰੋ। ਕਿੰਨਾ ਕੁ ਟਿਕਦੇ ਆ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਡਾਕਟਰ ਮਾਰਕ ਕੈਰਨੀ ਉਹਨਾਂ ਨੂੰ ਸਹੁੰ ਚੁਕਾ ਦਿੱਤੀ ਗਈ ਹੈਗੀ ਆ ਤੇ ਉਹਨਾਂ ਨੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਇਹ ਕਿਹਾ ਆ ਵੀ ਮੈਂ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਨਾਲ ਰਲ ਕੇ ਖਾਸ ਕਰਕੇ ਟੈਰਿਫ ਵਾਲੇ ਮਾਮਲੇ ਦੇ ਉੱਤੇ ਕੰਮ ਕਰ ਸਕਦਾ ਹੈਗਾ ਆ। ਜਸਟਿਨ ਟਰੂਡੋ ਹੋਣਾ ਤੋਂ ਬਾਅਦ ਮਾਰਕ ਕੈਰਨੀ ਨੇ ਸਕਸੀਡ ਕੀਤਾ ਹੈ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ। ਉਸ ਟਾਈਮ ਦੇ ਉੱਤੇ ਜਿਸ ਟਾਈਮ ਕੈਨੇਡਾ ਤੇ ਅਮਰੀਕਾ ਦੇ ਰਿਲੇਸ਼ਨ ਬਹੁਤ ਜਿਹੜੇ ਆਪਾਂ ਕਹਿ ਸਕਦੇ ਆ ਮਾੜੇ ਚੱਲ ਰਹੇ ਆ, ਠੀਕ ਨਹੀਂ ਹੈਗੇ, ਖਾਸ ਕਰਕੇ ਟੈਰਿਫਸ ਨੂੰ ਲੈ ਕੇ। ਤੇ ਅੱਜ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ ਵੀ ਇੱਕ ਕੈਨੇਡਾ ਦੀ ਜਿਹੜੀ ਐਕਟਰ ਤੇ ਪਲੱਸ ਬਿਜ਼ਨਸ ਓਨਰ ਵੂਮਨ ਉਸ ਨੂੰ ਆਈਸ ਵਾਲਿਆਂ ਨੇ ਕਿਸ ਤਰ੍ਹਾਂ ਜਿਹੜਾ ਅਰੈਸਟ ਕੀਤਾ ਆ, ਉਹਦਾ ਵੀ ਜਿਹੜਾ ਬਹੁਤ ਜ਼ਿਆਦਾ ਰੌਲਾ ਪੈ ਰਿਹਾ ਹੈਗਾ ਆ। ਸੋ ਦੇਖੋ ਮਾਰਕ ਕਾਰਨੀ ਕਿਸ ਤਰ੍ਹਾਂ ਟਰੰਪ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ, ਕਿਉਂਕਿ ਉਹਨਾਂ ਦਾ ਇਕਨੋਮਿਕਸ ਦੇ ਵਿੱਚ ਬਹੁਤ ਜ਼ਿਆਦਾ ਐਕਸਪੀਰੀਅੰਸ ਆ। ਬੈਂਕ ਆਫ ਕੈਨੇਡਾ ਤੇ ਬੈਂਕ ਆਫ ਇੰਗਲੈਂਡ ਦੇ ਉਹ ਹੈਡ ਰਹੇ ਆ ਤੇ ਇਕਨੋਮਿਕਸ ਦੇ ਵਿੱਚ ਹੀ ਉਹਨਾਂ ਨੇ ਜਿਹੜੀ PhD ਆਪਣੀ ਕੀਤੀ ਹੋਈ ਹੈਗੀ ਆ। ਜੀ, ਉਧਰ ਕੈਨੇਡਾ ਦੀ ਖਬਰ ਦੇ ਵਿੱਚ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਲੀਡਰ ਪੀਅਰ ਪੋਲੀਵੇਅਰ ਉਹਨਾਂ ਨੇ ਹੋਲੇ ਮਹੱਲੇ ਦੀ ਵਧਾਈ ਬਾਬਤ ਜਿਹੜੀ ਇੱਕ ਸਟੇਟਮੈਂਟ ਜਾਰੀ ਕੀਤੀ ਆ। ਉਹਨਾਂ ਨੇ ਸਟੇਟਮੈਂਟ ਦੇ ਵਿੱਚ ਸਾਰੇ ਸਿੱਖਾਂ ਨੂੰ ਇਸ ਦੀ ਵਧਾਈ ਦਿੰਦੇ ਹੋਏ ਨਾਲ ਇਹ ਕਿਹਾ ਵੀ 1701 ਦੇ ਵਿੱਚ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ ਆਨੰਦਪੁਰ ਸਾਹਿਬ ਹੋਲਾ ਮਹੱਲਾ ਐਸਟੈਬਲਿਸ਼ ਕੀਤਾ ਗਿਆ ਸੀ ਤੇ 3 ਸ਼ਤਾਬਦੀਆਂ ਬਾਅਦ ਵੀ ਉਸ ਨੂੰ ਉਸੇ ਹੀ ਤਰੀਕੇ ਦੇ ਨਾਲ ਜਿਹੜੇ ਸਿੱਖ ਮਾਰਸ਼ਲ ਆਰਟਸ ਆ ਉਹਨਾਂ ਨੂੰ ਮਨਾਇਆ ਜਾਂਦਾ ਹੈਗਾ ਆ। ਸੋ ਕਹਿੰਦੇ ਵੀ ਜਿੱਥੇ ਕੈਨੇਡਾ ਦੇ ਵਿੱਚ ਵੱਖ-ਵੱਖ ਜਿਹੜੀ ਕਮਿਊਨਿਟੀਜ਼ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਸਿੱਖਾਂ ਦੇ ਦੁਆਰਾ ਚਾਹੇ ਇਸ ਦੇ ਬਾਬਤ ਪਰੇਡ ਜਾਂ ਜਿਹੜੇ ਸਮਾਗਮ ਆ ਉਹ ਕਰਵਾਏ ਜਾ ਰਹੇ ਆ ਤੇ ਕੈਨੇਡਾ ਦੇ ਵਿੱਚ ਜਿਹੜੇ ਸਿੱਖ ਇਸ ਨੂੰ ਜੋ ਅੱਜ ਸੈਲੀਬ੍ਰੇਟ ਕਰ ਰਹੇ ਆ ਉਹ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਸ ਆ ਉਹਨਾਂ ਨੂੰ ਇੰਸਪਾਇਰ ਕਰਦੇ ਰਹਿਣਗੇ ਤੇ ਕਹਿੰਦੇ ਵੀ ਮੇਰੇ ਵੱਲੋਂ ਵੀ ਸਾਰਿਆਂ ਨੂੰ ਹੈਪੀ ਹੋਲਾ ਮਹੱਲਾ। ਸੋ ਹਰਜੋਤ ਸਿੰਘ ਜੀ ਹੁਣ ਇਹ ਸਾਰੀਆਂ ਚੀਜ਼ਾਂ ਚਲੋ ਸਾਰੇ ਪੋਲੀਟੀਸ਼ੀਅਨ ਇਹ ਚੀਜ਼ਾਂ ਜਿਹੜੀਆਂ ਕਰਦੇ ਆ ਪਰ ਇਦਾਂ ਕਰਨ ਦੇ ਨਾਲ ਇਹ ਆ ਵੀ ਆਪਣੀ ਜਿਹੜੇ ਧਰਮ ਦੇ ਆਪਣੀ ਕਮਿਊਨਿਟੀ ਦੇ ਬਹੁਤ ਸਾਰੇ ਜਿਹੜੀਆਂ ਚੀਜ਼ਾਂ ਦੇ ਬਾਰੇ ਬਾਕੀਆਂ ਨੂੰ ਵੀ ਜਿਹੜਾ ਉਹ ਪਤਾ ਲੱਗਦਾ ਰਹਿੰਦਾ ਆ। ਕੈਲੀਫੋਰਨੀਆ ਦੀਆਂ 3 ਯੂਨੀਵਰਸਿਟੀਆਂ ਤੇ 40 ਦੇ ਕਰੀਬ ਕਾਲਜਸ ਨੂੰ ਟਰੰਪ ਐਡਮਿਨਿਸਟ੍ਰੇਸ਼ਨ ਇਨਵੈਸਟੀਗੇਟ ਕਰ ਰਿਹਾ ਹੈਗਾ। ਇਹਨਾਂ ਯੂਨੀਵਰਸਿਟੀਜ਼ ਦੇ ਵਿੱਚ
UC ਬਰਕਲੇ, ਕੈਲ ਪੋਲੀ, ਹੰਬਰਟ ਤੇ ਕੈਲ ਸਟੇਟ ਸੈਨ ਬਰਨਾਰਡੀਨੋ ਤੇ 49 ਦੇ ਕਰੀਬ ਕਾਲਜਸ ਹੈਗੇ ਆ। ਕਹਿੰਦੇ ਵੀ ਇਹ ਜੋ ਐਜੂਕੇਸ਼ਨ ਇੰਸਟੀਟਿਊਸ਼ਨਸ ਆ, ਇਹ ਹਜੇ ਵੀ ਜੋ DEI ਜੋ ਆ, ਇੱਕ ਤਰ੍ਹਾਂ ਦੇ ਨਾਲ ਰੇਸ ਬੇਸਡ ਡਿਸਕ੍ਰਿਮੀਨੇਸ਼ਨ ਉਹ ਕਰ ਰਹੇ ਹੈਗੇ ਆ। ਸੋ ਡਿਪਾਰਟਮੈਂਟ ਆਫ ਐਜੂਕੇਸ਼ਨ ਨੇ ਇਹ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈਗੀ ਆ, ਤੇ ਬਰਕਲੇ, ਕੈਲ ਪੋਲੀ, ਕੈਲ ਸਟੇਟ, ਇਹਨਾਂ ਨੂੰ ਇਹ ਕਿਹਾ ਗਿਆ ਆ ਵੀ ਤੁਹਾਡੀ ਜਿਹੜੀ ਫੰਡਿੰਗ ਆ ਉਹ ਬੰਦ ਕਰ ਦਿੱਤੀ ਜਾਊਗੀ ਜੇ ਤੁਸੀਂ DEI ਐਫਰਟਸ ਨੂੰ ਸਪੋਰਟ ਕਰਨੋਂ ਨਾ ਹਟੇ। ਸੋ ਇਹਦੇ ਵਿੱਚ ਕਹਿੰਦੇ ਵੀ ਕਿਸੇ ਤਰ੍ਹਾਂ ਦੀ ਵੀ ਤੁਹਾਡੀ ਜਿਹੜੀ ਆ ਐਡਵਰਟਾਈਜ਼ਮੈਂਟ, ਮਿਨੋਰਿਟੀ ਫੋਕਸਡ ਸਕਾਲਰਸ਼ਿਪ, ਹੋਰ ਕਲਚਰਲ ਗਰੁੱਪਸ, ਸੈਰਾਮਨੀਜ਼ ਫॉर ਗ੍ਰੈਜੂਏਸ਼ਨ, ਬਲੈਕ ਤੇ ਲਟੀਨੋ ਸਟੂਡੈਂਟਸ, ਇਹ ਸਾਰਾ ਕੁਝ ਜਿਹੜਾ ਆ ਬੰਦ ਕਰਨਾ ਪਊਗਾ। ਇਸ ਤੋਂ ਬਿਨਾਂ ਕੈਲੀਫੋਰਨੀਆ ਯੂਨੀਵਰਸਿਟੀ ਤੇ ਇਨਵੈਸਟੀਗੇਸ਼ਨਸ ਜਿਹੜੀਆਂ ਪਬਲਿਕ ਤੇ ਪ੍ਰਾਈਵੇਟ ਕੈਂਪਸਸ ਦੀਆਂ 40 ਸਟੇਟਾਂ ਦੇ ਵਿੱਚ ਤੇ ਵਾਸ਼ਿੰਗਟਨ DC ਦੇ ਵਿੱਚ ਵੀ ਹੋਣ ਜਾ ਰਹੀ ਹੈਗੀ ਆ। ਸੋ ਐਜੂਕੇਸ਼ਨ ਡਿਪਾਰਟਮੈਂਟ ਨੇ ਕਾਫੀ ਜ਼ਿਆਦਾ ਫੰਡਿੰਗ ਵੀ ਕੱਟ ਕੀਤੀ ਆ, ਪਿਛਲੇ ਦਿਨਾਂ 'ਚ ਲੇ ਆਫ ਵੀ ਬਹੁਤ ਜ਼ਿਆਦਾ ਕੀਤੀ ਆ। ਹਾਲਾਂਕਿ ਇੱਕ ਜੱਜ ਨੇ ਕਹਿ ਦਿੱਤਾ ਆ ਵੀ ਲੋਕਾਂ ਨੂੰ ਲੇ ਆਫ ਨਹੀਂ ਕੀਤਾ ਜਾ ਸਕਦਾ। ਕੈਲ ਸਟੇਟ ਯੂਨੀਵਰਸਿਟੀ ਸਿਸਟਮ ਦੇ ਐਮੀ ਸਮਿਥ ਸਪੋਕਸ ਵੂਮਨ ਜੋ ਹੈਗੇ ਆ, ਉਹਨਾਂ ਨੇ ਦੱਸਿਆ ਵੀ ਹਾਂ ਮੈਨੂੰ ਪਤਾ ਆ ਕਿ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਅਸੀਂ ਡਿਪਾਰਟਮੈਂਟ ਆਫ ਐਜੂਕੇਸ਼ਨ, ਉਹਨਾਂ ਦੀ ਜਿਹੜੀ ਸਿਵਲ ਰਾਈਟਸ ਡਿਵੀਜ਼ਨ ਹੈਗੀ ਆ, ਉਹਦੇ ਨਾਲ ਸਾਥ ਦੇ ਰਹੇ ਹੈਗੇ ਆ ਵੀ ਕਿੱਦਾਂ ਜਿਹੜਾ ਆ ਇਹ ਸਾਰੇ ਕਾਸੇ ਨੂੰ ਰੋਕਿਆ ਜਾ ਸਕਦਾ ਹੈਗਾ। ਜੀ। ਅਗਲੀ ਜਿਹੜੀ ਗੱਲ ਕਰੀਏ, ਜਿਹੜੇ JD ਵੈਂਸ ਅਮਰੀਕਾ ਦੇ ਉਪ ਰਾਸ਼ਟਰਪਤੀ ਆ, ਉਹ ਤੇ ਟਰੰਪ ਪ੍ਰਸ਼ਾਸਨ ਸਾਰੇ ਜਣੇ ਮਿਲ ਕੇ ਜਿਹੜੀ DEI ਆ, ਡਾਇਵਰਸਿਟੀ, ਇਕੁਇਟੀ ਤੇ ਇਨਕਲੂਜਨ, ਉਸ ਨੂੰ ਖਤਮ ਕਰਨਾ ਚਾਹੁੰਦੇ ਆ। ਇਨਫੈਕਟ ਉਸ ਦੇ ਪ੍ਰਤੀ ਉਹਨਾਂ ਨੇ ਵੱਡੇ ਕਦਮ ਵੀ ਚੁੱਕੇ ਆ। ਪਰ ਜਿਹੜੀ ਉਹਨਾਂ ਦੀ ਸੱਸ ਆ, ਲక్ష్ਮੀ ਚਿਲੂਕੁੜੀ, ਇਹ ਯੂਨੀਵਰਸਿਟੀ ਆਫ ਕੈਲੀਫੋਰਨੀਆ ਸੈਨ ਡਿਏਗੋ ਦੇ 6th ਕਾਲਜ ਦੇ ਵਿੱਚ ਰਹੇ ਆ ਤੇ ਕਹਿੰਦੇ ਉਹਨਾਂ ਨੇ ਕੁਝ ਸਾਲ ਪਹਿਲਾਂ ਹੀ ਇਸ ਬਾਬਤ, DEI ਬਾਬਤ ਜਿਹੜੇ ਪ੍ਰੋਗਰਾਮ ਆ ਉਹਨਾਂ ਦੀ ਇੱਥੇ ਸ਼ੁਰੂਆਤ ਕੀਤੀ ਸੀ। ਸੋ ਇੱਕ ਪਾਸੇ ਕਹਿੰਦੇ ਵੀ ਉਹਨਾਂ ਦਾ ਜਵਾਈ ਆ, ਉਹ DEI ਨੂੰ ਖਤਮ ਕਰਨਾ ਚਾਹੁੰਦੇ ਆ ਤੇ ਖੁਦ ਉਹਨਾਂ ਦੀ ਜਿਹੜੀ ਸੱਸ ਆ ਉਸਨੇ ਇਹਨਾਂ ਪ੍ਰੋਗਰਾਮਸ ਨੂੰ ਅੱਗੇ ਐਡਵਾਂਸ ਕੀਤਾ ਸੀਗਾ। ਸੋ ਕਹਿੰਦੇ ਵੀ ਜਿਹੜੇ ਚਿਲੂਕੁੜੀ ਆ, ਉਹਨਾਂ ਨੇ ਇੱਕ ਪਾਇਲਟ ਕੋਰਸ ਰੇਸ, ਐਥਨੀਸਿਟੀ ਤੇ ਜੈਂਡਰ, ਬਾਇਓਲੋਜੀ ਤੇ ਮੈਡੀਸਨ ਦੇ ਵਿੱਚ ਉਸ ਨੂੰ ਬਣਾਉਣ ਦੇ ਵਿੱਚ ਸ਼ੁਰੂਆਤ ਜਿਹੜੀ ਉਹ ਮਦਦ ਕੀਤੀ ਸੀਗੀ। ਸੋ ਕਹਿੰਦੇ ਵੀ ਉਹਨਾਂ ਨੇ ਆਪਣੇ ਸਕੂਲ ਦੀ ਜਿਹੜੀ ਕਮਿਟਮੈਂਟ ਆ ਡਾਇਵਰਸਿਟੀ ਨੂੰ ਲੈ ਕੇ, ਉਸ ਬਾਰੇ ਵਧੀਆ ਵੀ ਲਿਖਿਆ ਸੀ। ਪਰ ਹੁਣ ਜਿਹੜਾ ਦੇਖਿਆ ਜਾਵੇ ਤਾਂ ਜਿਹੜੇ JD ਵੈਂਸ ਆ, ਉਹਨਾਂ ਨੇ CBS, ਜਿਨ੍ਹਾਂ ਨੇ ਨਿਊਜ਼ ਜਿਹੜੀ ਉਹ ਲਾਈ ਸੀ, ਉਹਨਾਂ ਨੂੰ ਸਕੋਲਡ ਵੀ ਕੀਤਾ। ਕਹਿੰਦੇ ਵੀ ਤੁਸੀਂ ਜਿਹੜੀ ਮੇਰੀ ਸੱਸ ਆ ਉਸ ਨੂੰ DEI ਦੇ ਡਿਫਰੈਂਸਿਸ ਦੇ ਕਰਕੇ ਜਿਹੜਾ ਆ ਉਹ ਹਰਾਸ ਕਰ ਰਹੇ ਹੈਗੇ ਆ। ਸੋ ਊਸ਼ਾ ਜਿਹੜੀ ਸੈਕਿੰਡ ਲੇਡੀ ਆ ਅਮਰੀਕਾ ਦੇ ਵਿੱਚ, ਵਾਈਸ ਪ੍ਰੈਜ਼ੀਡੈਂਟ ਦੀ ਵਾਈਫ, ਉਹ ਉਹਨਾਂ ਦੀ ਮਾਂ, ਇਹ ਵੀ ਕਿਤੇ ਨਾ ਕਿਤੇ ਕਈ ਲੋਕ ਜਿਹੜੇ ਉਹ ਆਖਦੇ ਆ ਵੀ DEI ਦੇ ਨਾਲ ਹੀ ਜਿਹੜਾ ਇੱਕ ਹਿਸਾਬ ਦੇ ਨਾਲ ਸੰਬੰਧਿਤ ਜਿਹੜੀ ਚੀਜ਼ ਦੇਖ ਕੇ ਜਿਹੜਾ ਕਹਿੰਦੇ ਨੇ, ਉਹਨਾਂ ਦੇ ਲਈ ਵੀ ਇੱਕ ਮੁਸ਼ਕਿਲ ਹੋਊਗਾ ਦੋਨੋਂ ਤਰਫੋਂ ਜਿਹੜੀ ਚੀਜ਼ ਦੀ ਗੱਲ ਕਰਨੀ, ਜਿੱਥੇ ਸੱਸ ਉਸ ਨੂੰ ਵਧਾਉਣ ਦੇ ਵਿੱਚ ਕੋਸ਼ਿਸ਼ ਕਰ ਰਹੇ ਆ ਤੇ ਜਵਾਈ ਜਿਹੜਾ ਆ ਉਸ ਨੂੰ ਖਤਮ ਕਰਨ ਦੇ ਵਿੱਚ ਅੱਗੇ ਵਧ ਰਹੇ ਆ। ਹਰਜੋਤ ਸਿੰਘ ਜੀ, ਆਵਾਜ਼ ਨਹੀਂ ਆ ਰਹੀ। ਬੇਰੀਏ ਦੇ ਵਿੱਚ ਅੱਜ ਕਾਫੀ ਜ਼ਿਆਦਾ ਠੰਡ ਰਹੀ ਤੇ ਮੀਂਹ ਵੀ ਬਹੁਤ ਜ਼ਿਆਦਾ ਪਿਆ ਤੇ ਜਿਹੜੀਆਂ ਹਾਈ ਰਾਈਜ਼ ਪਹਾੜੀਆਂ ਹੈਗੀਆਂ, ਖਾਸ ਕਰਕੇ ਈਸਟ ਸੈਨੋਜ਼ੇ ਦੇ ਵਿੱਚ ਵੀ ਉੱਥੇ ਸਨੋ ਪਈ ਹੈਗੀ ਆ। ਮਾਊਂਟ ਡਿਆਬਲੋ ਵਾਲੀਆਂ ਜਿਹੜੀਆਂ ਪਹਾੜੀਆਂ ਆ ਕੌਂਟਰਾ ਕੋਸਟਾ ਕਾਉਂਟੀ ਦੇ ਵਿੱਚ, ਉੱਥੇ ਵੀ ਬਹੁਤ ਜ਼ਿਆਦਾ ਜਿਹੜੀ ਸਨੋ ਆ ਉਹ ਪਈ ਆ। ਲੋਕ ਆਮ ਹਾਈਵੇ 80 ਤੋਂ 580 ਤੋਂ ਦੇਖ ਰਹੇ ਹੈਗੇ ਆ। ਸੋ 3000 ਫੁੱਟ ਤੋਂ ਉਚਾਈ ਵਾਲੀਆਂ ਪਹਾੜੀਆਂ ਦੇ ਉੱਤੇ ਜੋ ਮਾਊਂਟ ਡਿਆਬਲੋ ਵਾਲਾ ਏਰੀਆ ਆ, ਉੱਥੇ ਸਨੋ ਪਈ ਹੈਗੀ ਆ। ਕਈ ਜਗ੍ਹਾ ਦੇ ਵਿੱਚ ਜਿਹੜਾ ਕਾਫੀ ਜ਼ਿਆਦਾ ਮੀਂਹ ਵੀ ਪਿਆ ਹੈਗਾ। ਜੀ, ਹਰਜੋਤ ਸਿੰਘ ਜੀ, ਆਪਣੇ ਕੋਲ ਇੱਕ ਜਸਵਿੰਦਰ ਸਿੰਘ ਗਰੇਵਾਲ ਨਾਮ ਦੇ ਜਿਹੜੇ ਸਾਡੇ ਸਰੋਤੇ ਆ, ਉਹਨਾਂ ਨੇ ਕੁਝ ਵੀਡੀਓਜ਼ ਤੇ ਇੱਕ ਜਿਹੜੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਆ। ਐਰੀਜ਼ੋਨਾ ਦੇ ਵਿੱਚ ਐਗਜ਼ਿਟ 292 ਹੋਲਬਰੁਕ ਦੇ ਲਾਗੇ ਈਸਟ ਬਾਉਂਡ ਦੇ ਉੱਤੇ ਕਹਿੰਦੇ ਵੀ ਇੱਕ ਬਹੁਤ ਭਿਆਨਕ ਐਕਸੀਡੈਂਟ ਹੋਇਆ, ਜਿੱਥੇ ਟਰੱਕ ਤੇ ਇੱਕ ਕਾਰ ਆਪਸ ਦੇ ਵਿੱਚ ਟਕਰਾਈ ਪਈ ਸੀ। ਕਹਿੰਦੇ ਵੀ ਉਹ ਜਦ ਉਹਨਾਂ ਨੇ ਦੇਖਿਆ, ਉਹਨਾਂ ਨੇ ਆਪਣੀ ਜਿਹੜੀ ਗੱਡੀ ਆ ਉਹ ਉੱਥੇ ਰੋਕੀ
ਤੇ ਅੱਗ ਵੀ ਲੱਗਣ ਦਾ ਜਿਹੜਾ ਉੱਥੇ ਖਤਰਾ ਬਣਿਆ ਪਿਆ ਸੀ, ਪਰ ਉਹ ਤੇ ਨਾਲ ਕੁਛ ਜਿਹੜੇ ਹੋਰ ਉੱਥੇ ਮੌਜੂਦ ਲੋਕਾਂ ਨੇ ਜਿਹੜੀ ਗੱਡੀ ਦੇ ਵਿੱਚ ਫਸੇ ਲੋਕ ਸੀ, ਜਿਨ੍ਹਾਂ ਵਿੱਚ ਇੱਕ ਕੁੜੀ ਸੀ, ਇੱਕ ਬੰਦਾ ਸੀ, ਉਹਨਾਂ ਨੂੰ ਬਾਹਰ ਕੱਢਣ ਦੀ ਜਿਹੜੀ ਕੋਸ਼ਿਸ਼ ਕੀਤੀ ਆ। ਕਹਿੰਦੇ ਵੀ ਉਹ 3 ਫਾਇਰ ਐਕਸਟਿੰਗੁਇਸ਼ਰ ਲੈ ਕੇ ਗਏ। ਉਹਨਾਂ ਨੇ ਆਪਣਾ ਟਰੱਕ ਜਿਹੜਾ ਸ਼ੋਲਡਰ ਤੇ ਰੋਕ ਕੇ ਉਹਨਾਂ ਨੂੰ ਅੱਗ ਜਿਹੜੀ ਲੱਗੀ ਹੋਈ ਗੱਡੀ ਦੇ ਵਿੱਚ ਅੱਗ ਸੀ, ਉਸ ਤੋਂ ਬਾਹਰ ਜਿਹੜਾ ਉਹ ਕੱਢਿਆ। ਕਹਿੰਦੇ ਵੀ ਉਹ ਜਿਹੜਾ ਬੰਦਾ ਸੀ ਉਹ ਪੈਸੇਂਜਰ ਸਾਈਡ ਦੇ ਉੱਤੇ ਸੀਗਾ, ਉਸਨੂੰ ਪਹਿਲਾਂ ਹੀ ਅੱਗ ਬਰਨ ਜਿਹੜਾ ਹੋ ਰਿਹਾ ਸੀਗਾ, ਉਹ ਥੋੜ੍ਹਾ ਬਹੁਤਾ ਮੂਵ ਕਰ ਰਹੀ ਸੀ। ਉਹਨਾਂ ਨੇ ਬਾਕੀ ਲੋਕਾਂ ਦੀ ਮਦਦ ਲੈ ਕੇ ਉਸ ਲੜਕੀ ਨੂੰ ਉਹਦੀ ਗੱਡੀ ਦੇ ਵਿੱਚੋਂ ਜਿਹੜਾ ਉਹ ਬਾਹਰ ਕੱਢਿਆ, ਤੇ ਫਿਰ ਉੱਥੇ ਐਂਬੂਲੈਂਸ ਆ ਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਲੈ ਗਈ। ਸੋ ਇਹਨਾਂ ਦੀ ਮੁਸ਼ਤੈਦੀ ਦੇ ਨਾਲ, ਇਹਨਾਂ ਦੀ ਅਲਰਟਨੈਸ ਦੇ ਨਾਲ ਜਸਵਿੰਦਰ ਸਿੰਘ ਗਰੇਵਾਲ ਹੋਣਾ ਦੀ ਉਹਨਾਂ ਨੇ ਬਾਕੀਆਂ ਦੀ ਮਦਦ ਦੇ ਨਾਲ ਉਸ ਕੁੜੀ ਨੂੰ ਜਿਹੜਾ ਉਹ ਜਲਦੀ ਗੱਡੀ ਦੇ ਵਿੱਚੋਂ ਬਾਹਰ ਕੱਢਿਆ, ਤੇ ਹੋਪਫੁਲੀ ਆਪਾਂ ਉਮੀਦ ਕਰਦੇ ਹਾਂ ਵੀ ਉਸ ਦਾ ਜਿਹੜਾ ਉਹ ਬਚਾਅ ਹੋ ਜਾਵੇ। ਦੂਜਾ ਜਿਹੜਾ ਨਾਲ ਸੀਗਾ ਪੈਸੇਂਜਰ, ਉਸ ਦੇ ਇਸ ਟਾਈਮ ਕੀ ਹਾਲਾਤ ਆ ਉਹਦੇ ਬਾਰੇ ਆਪਣੇ ਕੋਲ ਪੂਰੀ ਜਾਣਕਾਰੀ ਨਹੀਂ ਹੈਗੀ। ਪਰ ਐਰੀਜ਼ੋਨਾ ਦੇ ਵਿੱਚ ਹਰਜੋਤ ਸਿੰਘ ਜੀ ਇੱਕ ਹੋਰ ਜਿਹੜੇ ਕਈ ਮਲਟੀ ਵਹੀਕਲ ਜਿਹੜੇ ਕ੍ਰੈਸ਼ ਆ ਉੱਥੇ ਹੋਏ ਆ। ਜਿੱਦਾਂ ਸਵੇਰੇ ਵੀ ਦੱਸਿਆ ਸੀ, ਮੌਸਮ ਦੀ ਖਰਾਬੀ ਕਈ ਸੂਬਿਆਂ ਦੇ ਵਿੱਚ ਹੋਣ ਜਾ ਰਹੀ ਆ। ਬਰਫ਼ ਪੈਣੀ ਆ ਕਈ ਥਾਵਾਂ ਦੇ ਉੱਤੇ, ਭਾਰੀ ਮੀਂਹ ਜਿਹੜੇ ਉਹ ਪੈਣੇ ਨੇ, ਉਹਦੇ ਕਰਕੇ ਐਕਸੀਡੈਂਟਸ ਦੇ ਖਤਰੇ ਜਿਹੜੇ ਆ ਉਹ ਵੱਧ ਜਾਂਦੇ ਨੇ। ਪਰ ਜਸਵਿੰਦਰ ਸਿੰਘ ਹੁਣਾਂ ਵਾਂਗੂ ਜੇ ਕੋਈ ਦੇਖਦਾ ਹੈ ਕਿਸੇ ਨੂੰ ਮਦਦ ਦੀ ਲੋੜ ਕਿਤੇ ਹੁੰਦੀ ਆ, ਉਹ ਜ਼ਰੂਰ ਵੱਧ ਤੋਂ ਵੱਧ ਮਦਦ ਕਰਨ। ਤੁਹਾਡੀ ਇਸ ਤਰੀਕੇ ਦੇ ਨਾਲ ਕੀਤੀ ਗਈ ਗੁੱਡ ਸਮਾਰਟੀਅਨ ਜਿਹੜੀ ਚੀਜ਼ ਆ ਉਹ ਜਦੋਂ ਕਰਦੇ ਆ ਤਾਂ ਕਿਸੇ ਦਾ ਭਲਾ ਉਸ ਦੇ ਵਿੱਚ ਹੁੰਦਾ ਹੈ। ਸੋ ਸਿੱਖਾਂ ਦਾ ਅੱਜ ਨਵਾਂ ਸਾਲ ਵੀ ਆ, ਤੇ ਉਮੀਦ ਕਰਦੇ ਉਹਨਾਂ ਦੀ ਇਸ ਚੀਜ਼ ਦੇ ਨਾਲ ਉਸ ਬੀਬੀ ਨੂੰ ਇੱਕ ਨਵੀਂ ਜ਼ਿੰਦਗੀ ਵੀ ਮਿਲੀ ਹੋਵੇਗੀ। ਕਰੰਸੀ ਦੀ ਗੱਲ ਕਰਦੇ ਜਾਈਏ ਤੇ ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 86 ਰੁਪਏ ਤੇ 96 ਪੈਸੇ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 99 ਪੈਸੇ, ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 44 ਸੈਂਟ। ਕਈ ਦਿਨਾਂ ਦੀ ਗਿਰਾਵਟ ਤੋਂ ਬਾਅਦ ਅੱਜ ਡਾਓ ਜੋਨ ਨੇ ਫਿਰ ਜਿਹੜਾ ਆ ਉੱਤੇ ਵੱਲ ਨੂੰ ਕਦਮ ਜਿਹੜਾ ਉਹ ਚੁੱਕੇ ਆ। 600 ਤੇ 75 ਪੁਆਇੰਟਾਂ ਦੇ ਵਾਧੇ ਤੋਂ ਬਾਅਦ ਡਾਓ ਜੋਨ 41,488 ਤੇ ਬੰਦ ਹੋਇਆ। S&P 117 ਪੁਆਇੰਟ ਵੱਧ ਕੇ 5639 ਦੇ ਉੱਤੇ ਬੰਦ ਹੋਇਆ। ਨੈਸਡੈਕ 451 ਪੁਆਇੰਟ ਵੱਧ ਕੇ 17,754 ਤੇ ਬੰਦ ਹੋਇਆ। ਸੋਨੇ ਦਾ ਭਾਅ 2900 ਤੇ $94 ਪ੍ਰਤੀ ਆਉਂਸ ਰਿਹਾ। ਕੱਚੇ ਤੇਲ ਦੀ ਕੀਮਤ $67 ਪ੍ਰਤੀ ਬੈਰਲ। 10 ਈਅਰ ਯੀਲਡ 4.31%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 84,319 ਤੇ ਇਥੀਰੀਅਮ 1916 US ਡਾਲਰ ਦੇ ਬਰਾਬਰ ਚੱਲ ਰਿਹਾ ਆ। ਜੀ, ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।